बिस्मिल्लाहिर्रहमानिर्रहीम ते अस्सलाम वालेकुम। 7 जून जुमे ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਜਿਹੜੀਆਂ 4-5 ਗੱਲਾਂ ਸਾਂਝੀਆਂ ਕਰਨੀਆਂ ਨੇ, ਉਹਨਾਂ 'ਚੋਂ ਜਿਹੜੀ ਪਹਿਲੀ ਗੱਲ ਹੈ ਉਹ ਹੁਣ ਤੱਕ ਤੁਸੀਂ ਉਹ ਤਸਵੀਰਾਂ ਵੀ ਵੇਖ ਚੁੱਕੇ ਹੋਵੋਗੇ, ਦਰਦਨਾਕ, ਅਫਸੋਸਨਾਕ, ਬਲਕਿ ਸ਼ਰਮਨਾਕ ਪੂਰੀ ਕੌਮ ਵਾਸਤੇ, ਕਿ ਇਸ ਕੌਮ ਦਾ ਹੀਰੋ ਸਿਰਫ ਇਸ ਕੌਮ ਦਾ ਨਹੀਂ ਬਲਕਿ ਦੁਨੀਆ ਦਾ ਵੱਡਾ ਹੀਰੋ, ਔਰ ਇਸ ਵੇਲੇ ਅਗਰ ਨਜ਼ਰ ਦੌੜਾਈਏ ਤੇ ਉਮਤੇ ਮੁਸਲਮਾਨ 'ਚ ਵੀ ਓਡਾ ਵੱਡਾ ਨਾਂ ਕੋਈ ਨਹੀਂ, ਤੇ ਪੂਰੀ ਦੁਨੀਆ ਦੇ ਵੀ ਜਿਹੜੇ 4-5 ਵੱਡੇ ਨਾਂ ਨੇ ਉਹਨਾਂ ਦੇ ਵਿੱਚੋਂ ਇੱਕ ਇਮਰਾਨ ਖਾਨ ਦਾ ਨਾਂ, ਸਬ ਕੌਂਟੀਨੈਂਟ 'ਚ ਓਡਾ ਵੱਡਾ ਤਗੜਾ ਲੀਡਰ ਹੋਰ ਕੋਈ ਨਹੀਂ। ਤੇ ਇਸ ਵੇਲੇ ਜਦੋਂ ਅਸੀਂ ਗੱਲ ਕਰਨ ਡਏ ਹਾਂ, ਦੁਨੀਆ 'ਚ ਸ਼ਾਇਦ ਹੀ ਕੋਈ ਹੋਰ ਬੰਦਾ ਹੋਵੇ ਜਿਹਦੀ ਇਤਨੀ ਪੋਜ਼ੀਟਿਵ ਸਿਆਸੀ ਫੋਲੋਇੰਗ ਹੋਵੇ, ਇਸ ਤਰੀਕੇ ਨਾਲ ਜਿਹਦੇ ਨਾਲ ਆਵਾਮ ਜੁੜੀ ਹੋਵੇ ਔਰ ਆਵਾਮ ਉਹਦੀ ਆਵਾਜ਼ ਦੇ ਉੱਤੇ ਲੱਬੈਕ ਕਹਿੰਦੀ ਹੋਵੇ। ਉਸ ਇਮਰਾਨ ਖਾਨ ਨੂੰ ਜਿਹੜੇ ਹਾਲਾਤ ਦੇ ਵਿੱਚ ਜੇਲ੍ਹ 'ਚ ਰੱਖਿਆ ਗਿਆ ਹੈ, ਜਿਹੜਾ ਉਹ ਸੈੱਲ ਜਿੱਡਾ ਕਿ ਉਹ ਗੰਦਾ ਤਾਰੀਕ ਔਰ ਛੋਟੇ ਸੈੱਲ ਦੇ ਵਿੱਚ ਉਹਦੇ 'ਤੇ ਜ਼ੁਲਮੋ ਸਿਤਮ ਕੀਤਾ ਜਾ ਰਿਹਾ ਹੈ, ਉਹ ਤਸਵੀਰਾਂ ਹੁਣ ਪਬਲਿਕ ਹੋ ਗਈਆਂ ਨੇ। ਜਿਹੜੇ ਝੂਠ ਮਾਰਦੇ ਸਨ ਕਿ ਉਹਦੇ ਕੋਲ ਇੰਨੇ ਕਮਰੇ ਨੇ ਤੇ ਇੰਨਾ ਕੁਝ ਹੈ, ਉਹ ਇੱਕ ਖੁੱਡ ਵਰਗਾ ਕਮਰਾ ਹੈ ਜਿਹੜਾ 5.5-6 ਫੁੱਟ ਚੌੜਾ ਹੈ ਤੇ ਕੋਈ 9 ਫੁੱਟ ਜਿਹੜਾ ਉਹ ਲੰਮਾ ਹੈ। ਉਹਦੇ ਵਿੱਚ ਹੀ ਬਾਥਰੂਮ ਹੈ, ਉਹਦੇ ਵਿੱਚ ਹੀ ਸਭ ਕੁਝ ਹੈ, ਛੋਟੀ ਜਿਹੀ ਜਗ੍ਹਾ ਸੌਣ ਵਾਸਤੇ। ਤੇ ਪਿਛਲੇ ਪਾਸੇ ਕਿੱਲੀ ਤੇ ਲਮਕੇ ਹੋਏ ਕੱਪੜੇ ਤੁਸੀਂ ਵੇਖ ਹੀ ਰਹੇ ਹੋ। ਹੁਣ ਤੇ ਪਿੰਡਾਂ 'ਚ ਵੀ ਲੋਕਾਂ ਦੇ ਕੋਲ ਘਰਾਂ ਦੇ ਵਿੱਚ ਕੋਈ ਪੇਟੀ ਟਰੰਕ ਹੁੰਦਾ ਰੱਖਣ ਵਾਸਤੇ, ਤੁਹਾਨੂੰ ਪਤਾ ਹੀ ਹੈ। ਕਿੱਲੀ ਤੇ ਕੱਪੜੇ ਤੇ ਕੌਣ ਲਟਕਾਉਂਦਾ ਹੈ ਤੇ ਕਿੱਥੇ ਲਟਕਾਏ ਜਾਂਦੇ ਨੇ ਉਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ। ਤੇ ਮਾੜੇ ਤੋਂ ਮਾੜਾ ਬੰਦਾ ਵੀ ਆਪਣੇ ਕੱਪੜਿਆਂ ਨੂੰ ਕਿਤੇ ਨਾ ਕਿਤੇ ਕੁੰਝ ਕੇ ਸਾਂਭ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਜਿਸ ਵੇਲੇ ਤਸਵੀਰ ਵੇਖੀ ਮੈਂ, ਜ਼ਾਹਿਰ ਹੈ ਮੈਂ ਕਿਉਂਕਿ ਇਹੋ ਜਿਹੇ ਇੱਕ ਸੈੱਲ ਦੇ ਵਿੱਚ ਆਪ ਵੀ ਰਹਿ ਚੁੱਕੇ ਹਾਂ ਔਰ ਇਸੇ ਜੇਲ੍ਹ ਦੇ ਵਿੱਚ, ਤੇ ਮੈਨੂੰ ਅੰਦਾਜ਼ਾ ਹੈ ਕਿ ਸੈੱਲ ਕੀ ਹੈ। ਮੈਂ ਜਿਸ ਵੇਲੇ ਪੜ੍ਹਿਆ ਗਿਆ ਸੀ ਤੇ ਮੈਨੂੰ ਵੀ ਇਹੋ ਜਿਹੇ ਸੈੱਲ ਦੇ ਵਿੱਚ ਰੱਖਿਆ ਗਿਆ ਸੀ। ਗਰਮੀਆਂ ਬੜੀਆਂ ਸਨ ਤੇ ਇੱਕ ਛੋਟਾ ਜਿਹਾ ਇਹਦੇ ਵਿੱਚ ਰੋਸ਼ਨਦਾਨ ਹੈ ਇਸੇ ਸੈੱਲ ਦੇ ਉਤਲੇ ਪਾਸੇ, ਬੜਾ ਹੀ ਛੋਟਾ, ਕੋਈ 4x4 ਦਾ। ਉਹਦੇ 'ਚੋਂ ਹੀ ਲਾਈਟ ਆਉਂਦੀ ਹੈ ਦਿਨ ਦੇ ਟਾਈਮ ਤੁਸੀਂ ਕਹਿ ਲਓ, ਔਰ ਉਹ ਹੀ ਹਵਾ ਦਿੰਦਾ ਹੈ। ਹਬਸ ਹੁੰਦੀ ਹੈ, ਇੱਕ ਚੈਂਬਰ ਨਮਾ, ਇਹ ਜਿਹੜਾ ਨਾ ਹੀਟ ਚੈਂਬਰ ਨਮਾ ਇੱਕ ਇਹ ਸੈੱਲ ਬਣ ਜਾਂਦਾ ਹੈ। ਤੇ ਵਿੱਚ ਹੀ ਉਹਦੇ ਉਹ ਬਾਥਰੂਮ, ਖੁੱਲ੍ਹਾ ਹੀ ਬਾਥਰੂਮ ਹੁੰਦਾ ਜਿਹਦੇ 'ਚੋਂ ਮੱਛਰ ਉੱਡਦੇ ਨੇ ਤੇ ਅੰਦਰ ਜਾਂਦੇ ਨੇ ਤੇ ਆਉਂਦੇ ਨੇ। ਤੇ ਤੁਸੀਂ ਵੇਖੀਏ ਤਸਵੀਰ, ਅਗਰ ਗੌਰ ਨਾਲ ਵੇਖੋ ਤੇ ਜਿਹੜੇ ਪਾਸੇ ਉਹ ਦੀਵਾਰ ਹੈ ਉਹਦੀ ਬਾਥਰੂਮ ਦੀ, ਉਹਦੇ ਪਾਸੇ ਹੀ ਸਿਰ ਰੱਖ ਕੇ ਅਕਸਰ ਸੌਂਵੀਦਾ ਹੈ, ਕਿਉਂਕਿ ਪਰਲੇ ਪਾਸੇ ਤੇ ਜਿਹੜਾ ਉਹ ਸਲਾਖਾਂ ਨੇ ਉਸ ਪਾਸੇ ਨੂੰ ਤੇ ਬੰਦਾ ਸਿਰ ਨਹੀਂ ਕਰ ਸਕਦਾ। ਤੇ ਉਹ ਜਿਸ ਵੇਲੇ ਸਿਰ ਰੱਖਦਾ ਤੇ ਦਰਮਿਆਨ 'ਚ ਇੱਕ ਇੱਟ ਦੀ ਕੰਧ ਹੈ, ਉਹ ਜਿਹੜੀ 3 ਫੁੱਟ 3.5 ਫੁੱਟ ਦੀ ਹੋਏਗੀ ਕੰਧ। ਉਹਦੇ ਪਿਛਲੇ ਪਾਸੇ ਜਿਹੜਾ ਉਹ ਗੰਦਾ ਟੋਇਲਟ ਹੈ, ਇੰਡੀਅਨ ਟੋਇਲਟ ਜਿਹੜਾ ਖੁੱਲ੍ਹਾ ਹੀ ਹੁੰਦਾ, ਉਹਦੇ ਵਿੱਚੋਂ ਹੀ ਸਾਰਾ ਤੋਹਫਨ ਔਰ ਸਾਰਾ ਕੁਝ ਆ ਰਿਹਾ ਹੈ। ਇੱਕੋ ਹੀ ਬਾਲਟੀ, ਉਹਦੇ ਵਿੱਚ ਕੱਪ, ਉਹਦੇ ਨਾਲ ਹੀ ਨਹਾਉਣਾ ਹੈ, ਉਹਦੇ ਨਾਲ ਹੀ ਤੁਸੀਂ ਆਪਣਾ ਰਫਾ ਹਾਜਤ ਕਰਨੀ, ਸਾਰਾ ਕੁਝ ਉਸੇ ਇੱਕੋ ਬਾਲਟੀ 'ਚੋਂ ਪਾਣੀ ਲੈ ਕੇ ਕਰਨਾ ਹੈ। ਤੇ ਇਹ ਮਿਹਰਬਾਨੀ ਇਮਰਾਨ ਖਾਨ ਸਾਹਿਬ ਨਾਲ ਇਹ ਕਰ ਦਿੱਤੀ ਹੈ ਵੀ ਉਹ ਜਿਹੜਾ ਬਾਹਰਲੇ ਪਾਸੇ ਛੋਟਾ ਜਿਹਾ ਵਾਸ਼ ਬੇਸਨ ਲਾਇਆ ਨਾ, ਛੋਟਾ ਜਿਹਾ ਮੂੰਹ ਧੋਣ ਵਾਸਤੇ ਜਾਂ ਸ਼ਾਇਦ ਟੁੱਥਬਰਸ਼ ਕਰਨ ਵਾਸਤੇ, ਉਹ ਨਾਰਮਲੀ ਇਸ ਸੈੱਲ ਦੇ ਵਿੱਚ ਨਹੀਂ ਹੁੰਦਾ। ਤੇ ਉਹ ਵੀ ਮੇਰਾ ਖਿਆਲ ਉਹਨਾਂ ਵਾਸਤੇ ਤੇ ਅਜ਼ਾਬ ਹੀ ਹੈ, ਕਿਉਂਕਿ ਜਗ੍ਹਾ ਜਿਹੜੀ ਪਹਿਲਾਂ ਹੀ ਥੋੜ੍ਹੀ ਉਹਦੇ 'ਚ ਵਾਸ਼ ਬੇਸਨ ਲਾ ਕੇ ਤੇ ਹੋਰ ਉਹਨੂੰ ਤੰਗ ਕਰ ਦਿੱਤਾ। ਲੇਕਿਨ ਬਹਰਹਾਲ ਉਹ ਉਹਨਾਂ ਦੇ ਉੱਤੇ ਮਿਹਰਬਾਨੀ ਕੀਤੀ ਗਈ ਹੈ। ਤੇ ਨਾਲ ਕਿੱਲੀ 'ਤੇ ਟੰਗੇ ਹੋਏ ਜਿਹੜੇ ਕੱਪੜੇ ਨੇ ਇਮਰਾਨ ਖਾਨ ਦੇ, ਉਹ ਤੁਸੀਂ ਵੇਖ ਹੀ ਸਕਦੇ ਨੇ। ਤੇ ਤੁਹਾਡਾ ਸਾਡਾ ਲੀਡਰ ਜਿਹੜਾ ਉਹ ਸਾਡਾ ਸਾਰਿਆਂ ਦਾ ਸਾਂਝਾ ਹੀ ਹੈ ਨਾ। ਤੇ ਜੋ ਕੁਝ ਲੀਡਰ ਦੇ ਨਾਲ ਮਿਲਟਰੀ ਇਸਟੈਬਲਿਸ਼ਮੈਂਟ ਕਰ ਰਹੀ ਹੈ, ਉਹ ਪੂਰੀ ਕੌਮ ਦਾ ਉਹ ਨੰਗ ਢੱਕਣ ਵਾਸਤੇ, ਉਹ ਵੇਖੋ ਅਗਰ ਗੌਰ ਨਾਲ, ਤੋਂ ਜਿਹੜੇ ਕੱਪੜੇ ਟੰਗੇ ਨੇ ਨਾ, ਉਹ ਤਸਵੀਰ ਲੈਣ ਵਾਲੇ ਨੂੰ ਵੀ ਸ਼ਰਮ ਆਈ ਹੋਏਗੀ। ਜ਼ਾਹਿਰ ਹੈ ਜਿੱਡਾ ਵੀ ਕੋਈ ਬੇਸ਼ਰਮ ਹੋਏਗਾ, ਸ਼ਰਮ ਤੇ ਆਈ ਹੋਏਗੀ ਥੋੜ੍ਹੀ ਬਹੁਤ। ਉਹਨੇ ਉਹਨਾਂ ਕੱਪੜਿਆਂ ਦੇ ਉੱਤੇ ਫਿਰ ਤੌਲੀਆ ਪਾਇਆ ਹੋਇਆ ਹੈ, ਕਿਉਂਕਿ ਉਹ 2 ਹੀ ਕਿੱਲੀਆਂ ਨੇ ਜਿਹਦੇ ਉੱਤੇ ਇਮਰਾਨ ਖਾਨ ਸਾਹਿਬ ਦੇ ਸਾਰੇ ਕੱਪੜੇ ਟੰਗੇ ਨੇ। ਤੇ ਇਹ ਛੋਟਾ ਜਿਹਾ ਜਿਹੜਾ ਸੈੱਲ ਹੈ ਉਹਦੇ ਵਿੱਚ ਉਹ ਆਪਣੀ ਜ਼ਿੰਦਗੀ ਗੁਜ਼ਾਰਦੇ ਨੇ। ਤੇ ਇਹਦੇ ਸਾਹਮਣੇ ਮੈਂ ਸਿਰਫ ਤੁਹਾਨੂੰ ਇਹ ਦੱਸ ਦਿੰਦਾ ਵੀ ਇਹ ਦਰਵਾਜ਼ੇ ਦੇ ਵਿੱਚੋਂ ਤਸਵੀਰ ਲਈ ਹੋਈ ਹੈ, ਕੋਈ ਬਾਹਰ ਦਰਮਿਆਨ 'ਚ ਖਲੋ ਕੇ ਨਹੀਂ ਲਈ ਵੀ ਇੰਨਾ ਹੀ ਸੈੱਲ ਪਿੱਛੇ ਤੇ ਇੰਨਾ ਹੀ ਅੱਗੇ। ਇਹ ਟੋਟਲ ਇੰਨਾ ਹੀ ਸੈੱਲ ਹੈ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ। ਉਹ ਅਗਰ ਤੁਸੀਂ ਵੇਖੋ ਤਸਵੀਰ ਤੇ ਉਹ ਖੱਬੇ ਪਾਸੇ ਤੁਹਾਨੂੰ ਦੀਵਾਰ ਵੀ ਨਜ਼ਰ ਆ ਰਹੀ ਹੈ ਦਰਵਾਜ਼ੇ ਦੀ। ਮੀਨੇ ਦਰਵਾਜ਼ੇ ਦੇ ਵਿੱਚ ਖਲੋ ਕੇ ਬਾਹਰੋਂ ਤਸਵੀਰ ਲਈ ਹੈ, ਇਸ ਲਈ ਥੋੜ੍ਹਾ ਜਿਹਾ ਤੁਹਾਨੂੰ ਵੱਡਾ ਲੱਗਦਾ, ਅਸਲ ਦੇ ਵਿੱਚ ਬਹੁਤ ਛੋਟਾ ਸੈੱਲ ਹੈ। ਇਹਦੇ ਬਾਹਰ 2 ਸਲਾਖਾਂ ਵਾਲੇ ਦਰਵਾਜ਼ੇ ਹੁੰਦੇ ਨੇ, ਇੱਕ ਸੈੱਲ ਦੇ ਬਾਹਰ ਬਿਲਕੁਲ, ਔਰ ਥੋੜ੍ਹੀ ਜਿਹੀ ਫਿਰ ਵਿੱਚ ਜਗ੍ਹਾ ਖਾਲੀ, ਔਰ ਉਸ ਦੇ ਅਗਲੇ ਪਾਸੇ ਫਿਰ ਇੱਕ ਸਲਾਖਾਂ ਵਾਲਾ ਦਰਵਾਜ਼ਾ ਹੁੰਦਾ ਹੈ। ਤੇ ਮਤਲਬ ਬੰਦਾ ਆਵਾਜ਼ ਵੀ ਮਾਰੇ ਤਾਂ ਬਾਹਰ ਘੱਟ ਹੀ ਜਾਂਦੀ ਹੈ। ਅਤੇ ਇਹਦੇ 'ਚ ਸਭ ਤੋਂ ਖਤਰਨਾਕ ਗੱਲ ਇਹ ਹੁੰਦੀ ਹੈ ਕਿ ਰਾਤ ਦੇ ਵੇਲੇ, ਜਿਸ ਵੇਲੇ ਉਹ ਤੁਹਾਨੂੰ ਮਗਰਬ ਦੇ ਵੇਲੇ, ਰਾਤ ਨਹੀਂ ਬਲਕਿ ਮਗਰਬ ਦੇ ਵੇਲੇ, ਜਿਸ ਵੇਲੇ ਤੁਹਾਨੂੰ ਤਾਲਾ ਲਾ ਕੇ ਅੰਦਰ ਬੰਦ ਕਰ ਦਿੰਦੇ ਨੇ, ਉਸ ਤੋਂ ਪਹਿਲੇ ਤੁਹਾਨੂੰ ਖੋਲ੍ਹ ਦਿੰਦੇ ਨੇ, ਬਾਹਰ ਤੁਸੀਂ
ਬਰਾਮਦੇ ਤੱਕ ਆ ਸਕਦੇ ਹੋ, ਥੋੜ੍ਹੀ ਬਹੁਤ ਵਾਕ ਕਰ ਸਕਦੇ ਹੋ। ਲੇਕਿਨ ਰਾਤ 6 ਵਜੇ ਜਿਸ ਵੇਲੇ ਉਹਨੂੰ ਬੰਦ ਕਰ ਦਿੰਦੇ ਨੇ ਅਤੇ ਉਸ ਤੋਂ ਬਾਅਦ ਚਾਬੀਆਂ ਜਿਹੜੀਆਂ ਨੇ ਉਹ ਦੂਰ ਇਹਨਾਂ ਦਾ ਜਿਹੜਾ ਸੈਂਟਰਲ ਦਫ਼ਤਰ ਹੈ ਉੱਥੇ ਜਾ ਕੇ ਜਮ੍ਹਾਂ ਹੋ ਜਾਂਦੀਆਂ ਨੇ। ਅਗਰ ਰਾਤੀ ਕਿਸੇ ਨੂੰ ਹਾਰਟ ਅਟੈਕ ਹੋਇਆ, ਕੋਈ ਐਮਰਜੈਂਸੀ ਬਣੀ ਹੈ, ਅਤੇ ਉਹ ਪਹਿਲਾਂ ਤਾਂ ਕੋਈ ਜ਼ਾਹਿਰ ਹੈ ਰੌਲਾ ਪਾਏਗਾ, ਚੀਖ ਮਾਰੇਗਾ, ਅਤੇ ਸਿਕਿਉਰਿਟੀ ਗਾਰਡ ਨੇ ਅਗਰ ਤਾਂ ਸੁਣ ਲਈ, ਉਹ ਵੀ ਕੋਈ ਬਾਹਰ ਤੁਹਾਡੇ ਨਾਲ ਨਹੀਂ ਖਲੋਤਾ ਹੁੰਦਾ, ਉਹ ਵੀ ਦੂਰ ਖਲੋਤਾ ਹੁੰਦਾ ਜਾ ਕੇ। ਅਗਰ ਤਾਂ ਉਹਨੇ ਸੁਣ ਲਈ ਗੱਲ ਅਤੇ ਉਹ ਫਿਰ ਭੱਜ ਕੇ ਜਾਏਗਾ ਪੈਦਲ ਉਸ ਦਫ਼ਤਰ। ਉੱਥੇ ਅੰਦਰ ਕੋਈ ਹੋਰ ਫੈਸਿਲਿਟੀ ਨਹੀਂ ਹੁੰਦੀ, ਕੋਈ ਮੋਟਰਸਾਈਕਲ ਹੈ ਉਹਦੇ ਕੋਲ, ਜਾਂ ਕੋਈ ਚੀਜ਼ ਹੈ, ਜਾਂ ਉਹਦੇ ਕੋਲ ਕੋਈ ਵਾਇਰਲੈਸ ਹੈ, ਉਹ ਜਿਹਾ ਕੋਈ ਚੱਕਰ ਨਹੀਂ। ਉਹ ਪੈਦਲ ਜਾਏਗਾ ਉੱਥੇ, ਉਹਨੂੰ ਕੋਈ 10 ਮਿੰਟ ਲੱਗਣਗੇ ਜਾਣ ਨੂੰ, 15। ਉੱਥੋਂ ਚਾਬੀਆਂ ਇਸ਼ੂ ਕਰਾਏਗਾ, ਫਿਰ ਲਿਆ ਕੇ ਖੋਲ੍ਹ ਕੇ ਤੇ ਤੁਹਾਨੂੰ ਬਾਹਰ ਕੱਢਣਗੇ। ਅਗਰ ਤੁਹਾਨੂੰ ਉਹਨਾਂ ਚਿਰ ਹਾਰਟ ਅਟੈਕ ਹੋਇਆ ਜਾਂ ਕੁਝ ਵੀ ਹੋਇਆ ਤਾਂ ਤੁਸੀਂ ਉਹ, ਮੇਰਾ ਖਿਆਲ ਚਾਬੀਆਂ ਆਉਣ ਤੋਂ ਪਹਿਲਾਂ ਤੁਸੀਂ ਫਾਰਗ ਹੋ ਜਾਓਗੇ। ਇਹ ਉੱਥੋਂ ਦੇ ਮਤਲਬ ਗੈਰ ਇਨਸਾਨੀ ਜੇ ਸਲੂਕ ਨੇ, ਗੈਰ ਇਨਸਾਨੀ ਜਿਹਾ ਤਰੀਕਾ ਹੈ। ਲੇਕਿਨ ਇਮਰਾਨ ਖਾਨ ਨਾਲ ਜਿਹੜਾ ਤਰੀਕਾ ਕੀਤਾ ਹੋਇਆ ਉਹ ਤੁਸੀਂ ਸਾਰਿਆਂ ਨੇ ਵੇਖ ਹੀ ਲਿਆ। ਅਤੇ ਹੁਣ ਅਗਰ ਅਸੀਂ ਇਹ ਕਹਾਂਗੇ ਵੀ ਐਜ਼ ਅ ਕੌਮ ਸਾਨੂੰ ਇਹਦੀ ਸਜ਼ਾ ਨਹੀਂ ਮਿਲਣੀ ਇਕੱਠਿਆਂ ਸਾਰਿਆਂ ਨੂੰ, ਜੋ ਕੁਝ ਸਾਡੀ ਮਿਲਟਰੀ ਇਸਟੈਬਲਿਸ਼ਮੈਂਟ ਕਰ ਰਹੀ ਹੈ, ਆਪਣਾ ਤੇ ਬੰਦਾ ਜਿਹੜਾ ਉਹ ਮੁਸ਼ੱਰਫ ਸਾਹਿਬ ਦੇ ਖਿਲਾਫ ਵੀ ਅਦਾਲਤ ਕੋਈ ਫੈਸਲਾ ਦੇਵੇ ਤੇ ਉਹਨੂੰ ਤੇ ਹੱਥ ਨਹੀਂ ਲਾਉਣ ਦਿੰਦੇ, ਉਹਨੂੰ ਕੱਢ ਕੇ ਬਾਹਰ ਖੜਨਾ ਹੈ। ਉਹਨੇ ਜਾ ਕੇ ਉੱਥੇ, ਠੀਕ ਹੈ, ਅੱਲਾ ਉਹਨਾਂ ਨੂੰ, ਉਹ ਫੌਤ ਹੋ ਗਏ ਨੇ, ਅੱਲਾ ਉਹਨਾਂ ਦੀ ਜੰਨਤ 'ਚ ਜਗ੍ਹਾ ਕਰੇ। ਲੇਕਿਨ ਕਹਿਣ ਦਾ ਮਤਲਬ ਹੈ ਕਿ ਆਪਣੇ ਤੇ ਕਿਸੇ ਨੂੰ ਹੱਥ ਨਹੀਂ ਜਲਾਇਆ। ਯਾਹਿਆ ਖਾਨ ਨੂੰ ਵੀ ਤੁਸੀਂ ਬੜੇ ਜਨਾਬ ਅਦਬੋ ਅਦਾਬ ਦੇ ਨਾਲ ਦਫਨਾਇਆ ਸੀ, ਅਤੇ ਜਿਹੜੇ ਜ਼ਿੰਦਾ ਨੇ ਉਹਨਾਂ ਨੂੰ ਵੀ ਅੱਜ ਤੱਕ ਕਿਸੇ ਨੂੰ ਹੱਥ ਨਹੀਂ ਲਾਇਆ। ਹੁਣ ਤੁਹਾਡੇ ਸਾਹਮਣੇ ਹੀ ਜੁਰਮ ਅਸਲਮ ਬੇਗ ਸਾਹਿਬ ਦਾ ਆ ਗਿਆ ਹੋਇਆ ਕਿ ਉਹਨਾਂ ਪੈਸੇ ਦੇ ਕੇ ਤੇ ਬੇਨਜ਼ੀਰ ਦੀ ਹਕੂਮਤ ਜਿਹੜੀ ਗਿਰਾਈ ਸੀ ਏਅਰ ਮਾਰਸ਼ਲ ਅਸਗਰ ਖਾਨ ਕੇਸ ਦੇ ਵਿੱਚ, ਸੁਪਰੀਮ ਕੋਰਟ ਸਾਹਮਣੇ ਆ ਗਿਆ ਕਿ ਉਸ ਤੋਂ ਬਾਅਦ ਅਸਲਮ ਬੇਗ ਸਾਹਿਬ ਨੂੰ ਇੱਥੇ ਨਹੀਂ ਸੀ ਹੋਣਾ ਚਾਹੀਦਾ ਆਈਨ ਤੋੜਨ ਵਾਸਤੇ ਜਾਂ ਆਪਣਾ ਹਲਫ ਤੋੜਨ ਵਾਸਤੇ। ਜਨਰਲ ਬਾਜਵਾ ਨੂੰ ਇੱਥੇ ਨਹੀਂ ਹੋਣਾ ਚਾਹੀਦਾ, ਇਹੋ ਜਿਹੇ ਸੈੱਲ ਦੇ ਵਿੱਚ ਰੱਖੋਗੇ ਉਹਨਾਂ ਨੂੰ। ਆਪਣੇ ਤਾਂ ਤੁਸੀਂ ਕਿਸੇ ਨੂੰ ਨਹੀਂ ਰੱਖਦੇ, ਲੇਕਿਨ ਜਿਹੜੇ ਪੋਲੀਟੀਕਲ ਲੀਡਰ ਨੇ ਉਹ ਭੁੱਟੋ ਨੂੰ ਫਾਂਸੀ ਦੇ ਦਿੱਤੀ, ਅਤੇ ਹੁਣ ਇਮਰਾਨ ਖਾਨ ਦੇ ਨਾਲ ਜਿਹੜਾ ਹਾਲ ਕਰ ਰਹੇ ਜੇ 10 ਮਹੀਨੇ ਤੋਂ ਇਹੋ ਜਿਹੇ ਸੈੱਲਾਂ ਦੇ ਵਿੱਚ ਇਮਰਾਨ ਖਾਨ ਨੂੰ ਰੱਖਿਆ ਹੋਇਆ ਹੈ। ਇਸ ਤੋਂ ਵੱਡਾ ਜ਼ੁਲਮ ਕੋਈ ਨਹੀਂ ਹੋ ਸਕਦਾ, ਅਤੇ ਕੌਮ ਵਾਸਤੇ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਕੋਈ ਨਹੀਂ ਹੋ ਸਕਦੀ ਕਿ ਉਹਨਾਂ ਦੇ ਐਡੇ ਵੱਡੇ ਲੀਡਰ ਨੂੰ ਇਹਨਾਂ ਹਾਲਾਤ ਦੇ ਵਿੱਚ ਰੱਖਿਆ ਹੋਇਆ ਹੈ। ਪਰ ਦੂਜੇ ਪਾਸੇ ਵੇਖ ਲਓ, ਇੱਕ ਪਾਸੇ ਇਹ ਹੈ ਕਿ ਜਿਹੜਾ ਕ੍ਰਿਕਟ ਦਾ ਫਾਤਿਹਾ, ਬੇਤਾਜ ਬਾਦਸ਼ਾਹ ਉਹਨਾਂ ਮੈਦਾਨਾਂ ਦਾ, ਉਹਨੂੰ ਕੈਦ ਕਰਕੇ ਰੱਖਿਆ, ਅਤੇ ਜਿਹੜੇ ਜੋਕਰ ਨੇ ਉਹਨਾਂ ਨੂੰ ਕ੍ਰਿਕਟ ਦੇ ਉੱਤੇ ਪਾਇਆ। ਅਤੇ ਉਹਦੇ ਹਾਲਾਤ ਤੁਸੀਂ ਕੱਲ੍ਹ ਵੇਖ ਲਏ ਨੇ, ਜਿਸ ਵੇਲੇ ਪਾਕਿਸਤਾਨ ਜਿਹੜਾ ਹੈ ਉਹ ਅਮਰੀਕਾ ਦੀ ਟੀਮ ਕੋਲੋਂ ਹਾਰ ਗਿਆ। ਕਦੇ ਤੁਸੀਂ ਸੁਣਿਆ ਨਹੀਂ ਹੋਏਗਾ ਕਿ ਅਮਰੀਕਾ ਦੀ ਵੀ ਕੋਈ ਕ੍ਰਿਕਟ ਦੀ ਟੀਮ ਹੈਗੀ। ਪਾਰਟ ਟਾਈਮ ਮੇਰਾ ਖਿਆਲ ਲੋਕ ਖੇਡਦੇ ਹੋਣਗੇ ਉਹਦੇ 'ਚ ਕ੍ਰਿਕਟ, ਉਹ ਆਪਣੀਆਂ ਨੌਕਰੀਆਂ ਕਰਦੇ ਹੋਣਗੇ, ਵਿਹਲੇ ਆ ਕੇ ਕ੍ਰਿਕਟ ਖੇਡ ਲੈਂਦੇ ਹੋਣਗੇ, ਕਿਉਂਕਿ ਅਮਰੀਕਾ ਦੇ ਵਿੱਚ ਤਾਂ ਕੋਈ ਉਸ ਤਰ੍ਹਾਂ ਕ੍ਰਿਕਟ ਬੋਰਡ ਅਤੇ ਕ੍ਰਿਕਟ ਦੀ ਟੀਮ ਕੁਝ ਵੀ ਨਹੀਂ ਹੈਗਾ। ਕਦੀ ਅਸੀਂ ਤਾਂ ਨਹੀਂ ਸੁਣਿਆ ਇਹਨਾਂ ਦੀ ਕ੍ਰਿਕਟ ਟੀਮ ਨੇ ਕਿਸੇ ਨੂੰ ਹਰਾਇਆ ਹੋਵੇ, ਬਲਕਿ ਕਿਸੇ ਕੋ ਹਾਰੇ ਹੋਣੇ ਵੀ ਨਹੀਂ ਸੁਣਿਆ ਅਸੀਂ ਕਦੀ। ਕਹਿਣ ਦਾ ਮਤਲਬ ਇਹ ਹੈ ਕਿ ਇਹ ਤਾਂ ਫਿਰ ਹੋਣਾ ਹੀ ਹੈ, ਇਨਹਤਾਤ ਦਾ ਸ਼ਿਕਾਰ ਤਾਂ ਹੋਣਾ ਹੀ ਹੈ। ਜਿਸ ਵੇਲੇ ਜਿਹੜਾ ਫਾਤਿਹ ਉਹਨੂੰ ਜੇਲ੍ਹ ਦੇ ਵਿੱਚ ਦਿੱਤਾ ਹੈ, ਅਤੇ ਜਿਨ੍ਹਾਂ ਦਾ ਕੋਈ ਕੰਮ ਨਹੀਂ, ਉਹਦੇ ਲੱਟ ਨੇ ਸਾਰੇ ਉਹਨਾਂ ਨੂੰ ਕ੍ਰਿਕਟ ਟੀਮ ਸਪੁਰਦ ਕੀਤੀ। ਮਤਲਬ ਕ੍ਰਿਕਟ ਟੀਮ ਹੁਣ ਇਸ ਵੇਲੇ ਕਿਹਨੂੰ ਸਪੁਰਦ ਕੀਤੀ ਹੈ? ਉਹ ਜਨਾਬ ਮੋਹਸਨ ਨਕਵੀ ਸਾਹਿਬ ਨੂੰ, ਜਿਨ੍ਹਾਂ ਦੀ ਮਸ਼ਹੂਰੀ ਇਹ ਹੈ ਕਿ ਉਹ ਆਰਮੀ ਚੀਫ ਸਾਹਿਬ ਦੇ ਰਿਸ਼ਤੇਦਾਰ ਨੇ, ਅਤੇ ਇਸ ਵੇਲੇ ਉਹ ਕਦੀ ਬਰਤਾਨੀਆ ਜਾਂਦੇ ਨੇ ਵੇਖਣ ਵੀ ਇੱਥੇ ਪਾਸਪੋਰਟ ਤਾਂ ਨਹੀਂ ਲੇਟ ਹੋ ਰਿਹਾ ਲੋਕਾਂ ਨੂੰ ਮਿਲਦੇ। ਉਹ ਭਾਈ ਮੇਰੇ, ਬਰਤਾਨੀਆ ਕੋ ਵੇਖਣਾ, ਪਾਕਿਸਤਾਨ ਜਾਂ ਬਰਤਾਨੀਆ ਹੀ ਤਾਂ 5 ਮਿੰਟਾਂ 'ਚ ਪਾਸਪੋਰਟ ਦਾ ਡਾਟਾ ਹੋ ਜਾਂਦਾ ਹੈ। ਐਡੇ ਝੂਠੇ ਔਰ ਮਕਾਰ ਨੇ ਨਾ, ਐਡੇ 2 ਨੰਬਰ ਨੇ ਕਿ ਕਿਤੇ ਨਹੀਂ ਵੇਖੇ। ਉਹ ਭਾਈ ਉੱਥੇ ਤੇ ਉਹਨਾਂ ਨੇ, ਅੱਜ ਕੱਲ੍ਹ ਤਾਂ ਔਨਲਾਈਨ ਹੈ ਸਾਰਾ ਕੁਝ, ਉੱਥੇ ਤੇ ਡਾਟਾ ਲੈਂਦੇ ਨੇ। ਪਾਸਪੋਰਟ ਤੇ ਮਰੋ, ਉੱਥੇ ਪਿੱਛੇ ਪ੍ਰਿੰਟ ਹੁੰਦਾ ਹੈ। ਪਾਕਿਸਤਾਨ ਜਿੱਥੇ 2 ਲੱਖ ਪਾਸਪੋਰਟ ਇਸ ਵੇਲੇ ਰੁਕਿਆ ਕਿਉਂਕਿ ਤੁਹਾਡੇ ਕੋਲ ਪੇਪਰ ਨਹੀਂ ਹੈਗਾ। ਪਾਕਿਸਤਾਨ ਤੁਸੀਂ ਲੰਦਨ ਦਾ ਦੌਰਾ ਕਰਨਾ ਸੀ ਅਤੇ ਉਹਨੂੰ ਸਰਕਾਰੀ ਦੌਰਾ ਬਣਾ ਕੇ ਆਵਾਮ ਦੇ ਪੈਸੇ 'ਤੇ ਕਰਨ ਵਾਸਤੇ ਤੁਸੀਂ ਵਿੱਚ ਪਾਸਪੋਰਟ ਆਫਿਸ ਦਾ ਵੀ ਵਿਜ਼ਿਟ ਪਾ ਦਿੱਤਾ। ਇੱਥੇ ਪਾਸਪੋਰਟ ਆਫਿਸ ਵਿਜ਼ਿਟ ਕਰਕੇ ਤੁਸੀਂ ਕੀ ਲੈਣਾ? ਇੱਥੇ ਅੰਬ ਲੈਣਾ ਤੁਸੀਂ? ਇੱਥੋਂ ਕੀ ਲੱਭਣਾ ਮੈਨੂੰ ਦੱਸੋ। ਇਹ ਜਿਹੜੇ ਬੰਦੇ ਬਾਹਰ ਰਹਿੰਦੇ ਉਹਨਾਂ ਨੂੰ ਪਤਾ ਵੀ ਪਾਸਪੋਰਟ ਦਫ਼ਤਰ ਜਾ ਕੇ ਕੀ ਕਰੀਦਾ, ਸਾਰਾ ਕੁਝ ਤਾਂ ਨਾਦਰਾ ਦੇ ਵਿੱਚ ਪਾ ਦੇਣਾ ਤੁਸੀਂ। ਉੱਥੇ ਜ਼ਿਆਦਾ ਦਾ ਫਿੰਗਰਪ੍ਰਿੰਟ ਦੇ ਦਿਓਗੇ। ਉੱਥੇ ਟੋਟਲ ਜਿਹੜਾ ਉਹ 2.5 ਮਿੰਟ ਦਾ ਕੰਮ ਹੈ, ਉੱਥੇ ਹੋਰ ਕੀ ਤੇਜ਼ੀ ਕੀਤੀ ਜਾ ਸਕਦੀ ਹੈ? ਇੱਥੇ ਤਾਂ ਤੇਜ਼ੀ ਹੈ। ਰੌਲਾ ਤੇ ਕੋਈ ਡਾਟਾ ਜਿਸ ਵੇਲੇ ਪਾਕਿਸਤਾਨ ਜਾਂਦਾ, ਉੱਥੇ ਤੁਹਾਡੇ ਕੋਲ ਪੇਪਰ ਹੀ ਨਹੀਂ ਹੈਗਾ ਪ੍ਰਿੰਟ ਕਰਨ ਦਾ। 2 ਲੱਖ ਬੰਦੇ ਦੇ ਕੋਲ ਤੁਹਾਡੀ ਮਤਲਬ ਨਿਊਕਲੀਅਰ ਪਾਵਰ ਜਿਹੜਾ ਮੁਲਕ ਹੈ, ਉਹਦੇ ਕੋਲ ਪਾਸਪੋਰਟ ਪ੍ਰਿੰਟ ਕਰਨ ਵਾਲਾ ਪੇਪਰ ਨਹੀਂ ਹੈਗਾ। ਇਸ ਲਈ 2 ਲੱਖ ਬੰਦੇ ਨੂੰ ਤੁਸੀਂ ਪਾਸਪੋਰਟ ਨਹੀਂ ਦੇ ਪਾ ਰਹੇ। ਇਹ ਤਾਂ ਤੁਹਾਡੇ ਹਾਲ ਨੇ। ਅਤੇ ਕਿਉਂਕਿ ਤੁਸੀਂ ਦੌਰਾ ਕਰਨਾ ਹੈ ਸਰਕਾਰੀ ਪੈਸਿਆਂ ਨਾਲ, ਅਤੇ ਉਹ ਤੁਸੀਂ ਜਨਾਬ ਲੰਦਨ ਦਾ ਜਿਹੜਾ ਉਹ ਸਰਕਾਰੀ ਆਪਣਾ ਦਫ਼ਤਰ ਹੈ ਪਾਸਪੋਰਟ ਦਾ, ਉੱਥੋਂ ਦੇ ਫੇਰੇ ਮਾਰਨ ਡਏ ਹੋ। ਅੱਗੋਂ ਤਸਵੀਰ ਆਈ ਵੀ ਤੁਸੀਂ ਪੋਪ ਫਰਾਂਸਿਸ ਨੂੰ ਵੀ ਮਿਲਣ ਡਏ ਹੋ। ਜਿਹੜਾ ਤੁਹਾਡਾ ਕਰਨ ਦਾ ਕੰਮ ਹੈ ਵਜ਼ੀਰ ਦਾਖਲਾ ਦੇ ਤੌਰ 'ਤੇ, ਵੀ ਜਿਹੜਾ ਕ੍ਰਿਸਚੀਅਨ ਕਮਿਊਨਿਟੀ ਦੇ ਨਾਲ ਜੜ੍ਹਾਂ ਵਾਲੇ 'ਚ ਹੋਇਆ ਕੰਮ, ਉਹਦੇ 'ਤੇ ਕੋਈ ਐਕਸ਼ਨ ਲੈਣਾ ਸੀ, ਕੋਈ ਨਹੀਂ ਲਿਆ। ਸਰਗੋਧੇ 'ਚ ਹੋਇਆ, ਉੱਤੇ ਵੀ ਤੁਸੀਂ ਕੋਈ ਨਹੀਂ ਲੈਣਾ। ਜਿਹੜਾ ਤੁਹਾਡੇ ਕਰਨ ਵਾਲਾ ਕੰਮ ਉਹ ਨਹੀਂ ਕਰਨਾ, ਕਿਉਂਕਿ ਤੁਸੀਂ ਵੈਟੀਕਨ ਸਿਟੀ ਜਿਹੜਾ ਹੈ ਉਹ
ਰੋਮ ਦੇ ਵਿੱਚ ਹੈ। ਰੋਮ ਬੜਾ ਹਿਸਟੋਰਿਕ ਸ਼ਹਿਰ ਹੈ ਅਤੇ ਬੜਾ ਮਹਿੰਗਾ ਸ਼ਹਿਰ ਵੀ ਹੈ ਗਰਮੀਆਂ ਦੇ ਵਿੱਚ ਅਗਰ ਸੈਰ ਕਰਨ ਜਾਣਾ ਹੋਵੇ ਉੱਥੇ, ਕਿਉਂਕਿ ਬਹੁਤ ਟੂਰਿਸਟ ਆਉਂਦਾ। ਮੇਰੇ ਖਿਆਲ ਭਾਈ ਸਾਹਿਬ ਨੇ ਟੂਰਿਜ਼ਮ ਕਰਨਾ ਹੋਣਾ ਉਹਦਾ, ਅਤੇ ਨਾਲ ਪੋਪ ਦਾ ਦੌਰਾ ਪਾ ਕੇ ਅਤੇ ਉਹਨੂੰ ਵੀ ਸਰਕਾਰੀ ਦੌਰਾ ਬਣਾ ਦਿੱਤਾ ਹੋਣਾ। ਹੁਣ ਪੋਪ ਨੇ ਪੁੱਛਿਆ ਹੋਣਾ ਵੀ ਭਾਈ ਜੀ ਕੀ ਗੁਨਾਹ ਬਖਸ਼ਾਉਣ ਆਏ ਹੋ ਮੇਰੇ ਕੋਲ, ਮਤਲਬ ਕੀ ਕਰਨ ਆਏ ਹੋ, ਕੀ ਇੱਥੇ ਕੀ ਲੈਣ ਆਏ ਹੋ ਮੇਰੇ ਕੋਲ। ਉੱਥੇ ਪਾਕਿਸਤਾਨੀਆਂ ਨੂੰ ਤਾਂ ਇਹ ਹੀ ਸਨ ਨਾ ਨਿਗਰਾਨ ਵਜ਼ੀਰ ਆਲਾ, ਜਿਸ ਵੇਲੇ ਪਾਕਿਸਤਾਨੀਆਂ 'ਤੇ ਸਾਰੇ ਜ਼ੁਲਮ ਹੁੰਦੇ ਰਹੇ ਨੇ। ਹੁਣ ਕ੍ਰਿਕਟ ਵੀ ਇਹਨਾਂ ਨੂੰ ਦਿੱਤੀ ਹੈ, ਤਾਂ ਨਤੀਜਾ ਤੁਸੀਂ ਵੇਖ ਲਿਆ। ਬਹਰਹਾਲ ਇਹ ਤੁਸੀਂ ਜਨਾਬੇ ਵਾਲਾ ਇਸ ਪਾਸੇ, ਦੂਸਰੇ ਪਾਸੇ ਬੇਸ਼ਰਮੀ ਵੇਖੋ। ਮੈਂ ਤੁਹਾਨੂੰ ਆਖਿਆ ਸੀ ਵੀ ਸਾਡੇ ਬਾਬੇ ਹੀ ਖਰਾਬ ਨੇ। ਸੈਨੇਟਰ ਇਰਫਾਨ ਸਦੀਕੀ ਸਾਹਿਬ ਆਂਦੇ ਨੇ ਇਮਰਾਨ ਖਾਨ ਦੇ 30 ਲੱਖ ਰੁਪਏ ਤੋਂ ਜ਼ਾਇਦ ਖਾਣੇ ਪੀਣੇ 'ਤੇ ਖਰਚਾ ਹੋ ਗਿਆ। ਹਾਲਤ ਤੁਸੀਂ ਵੇਖ ਹੀ ਲਈ ਵੀ ਦੋਹਾਂ ਕਿੱਲੀਆਂ 'ਤੇ ਟੋਟਲ ਇਮਰਾਨ ਖਾਨ ਦੇ ਕੱਪੜੇ ਲਟਕੇ ਨੇ। ਹਾਲਤ ਤੁਸੀਂ ਵੇਖ ਲਈ ਹੈ। ਉੱਥੇ ਇੱਕ ਏਅਰ ਕੂਲਰ ਵੀ ਮੈਨੂੰ ਲੱਗਦਾ ਵੀ ਉਸ ਵੇਲੇ ਰੱਖਿਆ ਜਿਸ ਵੇਲੇ ਤਸਵੀਰ ਲਾਉਣੀ ਸੀ। ਉਹ ਜਿਵੇਂ ਪਿਆ ਉਹ ਤੁਸੀਂ ਆਪ ਵੇਖ ਲਓ, ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਉਹ ਜਿਵੇਂ ਟਿਕਾ ਕੇ ਰੱਖਿਆ ਉਹ ਪੱਕਾ ਉੱਥੇ ਨਹੀਂ ਪਿਆ ਹੋਇਆ, ਤੁਹਾਨੂੰ ਵੀ ਪਤਾ ਹੈ। ਬਹਰਹਾਲ ਇਹਨਾਂ ਦੀਆਂ ਗੱਲਾਂ ਦੇ ਉੱਤੇ ਕੀ ਕਹੀਏ। ਅੱਛਾ, ਮਰੀਮ ਸਾਹਿਬਾ ਦੇ ਚੇਤਾ ਹੀ ਤੁਹਾਨੂੰ ਆਉਂਦੀ ਸੀ, ਮੈਂ ਫਰਾਈਂਗ ਪੈਨ ਦੇ ਨਾਲ ਮੈਂ ਇਸਤਰੀ ਕਰਦੀ ਸਾਂ, ਮੇਰੇ ਕੋਲ ਇਸਤਰੀ ਨਹੀਂ ਸੀ ਹੈਗੀ, ਉਹ ਇਸਤਰੀਆਂ ਮੰਗਦੀ ਫਿਰਦੀ ਸੀ। ਇੱਥੇ ਤੁਸੀਂ ਵੇਖੋ ਸਾਡੇ ਕਪਤਾਨ ਨੂੰ ਇਸਤਰੀ ਦਾ ਰੌਲਾ ਹੀ ਕੋਈ ਨਹੀਂ। ਉਹ ਕਿੱਲੀ 'ਤੇ ਜਿਹੜੇ ਕੱਪੜੇ ਟੰਗੇ ਨੇ ਉਹ ਹੀ ਲਾ ਲਾ ਕੇ ਪਾਈ ਆਉਂਦਾ, ਅਤੇ ਉਹਦੀਆਂ ਗੱਲਾਂ ਹੋਈ ਜਾਂਦੀਆਂ ਨੇ। ਅੱਜ ਉਹਨੇ ਫਿਰੋਜ਼ੀ ਰੰਗ ਦੀ ਟੀ ਸ਼ਰਟ ਪਾਈ ਅਤੇ ਅੱਜ ਉਹਨੇ ਉਹ ਪਾਈ। ਇਹ ਤਾਂ ਰੱਬ ਦੇ ਕੰਮ ਨੇ ਨਾ, ਜਿਹਨੂੰ ਇੱਜ਼ਤ ਦੇਵੇ, ਜਿਹਦੇ ਆਸਤੇ ਲੋਕਾਂ ਦੇ ਦਿਲਾਂ 'ਚ ਪਿਆਰ ਦੇਵੇ। ਬਹਰਹਾਲ ਦੂਸਰੀ ਪਾਸੇ ਜਨਾਬੇ ਵਾਲਾ ਜੋ ਸੂਰਤ ਹਾਲ ਬਣਾਈ ਖੜੀ ਹੈ ਇਹਨਾਂ ਨੇ ਪਾਕਿਸਤਾਨ ਦੀ, ਉਹ ਤੁਹਾਡੇ ਸਾਹਮਣੇ ਹੈ ਕਿ ਨਾ ਸਿਰਫ ਇਹ ਬਿਜਲੀ ਹੋਰ ਮਹਿੰਗੀ ਹੋਣ ਲੱਗੀ ਹੈ, ਇਹ ਭੈੜੀ ਖਬਰ ਹੈ, ਲੇਕਿਨ ਤੁਹਾਨੂੰ ਦੇਣ ਲੱਗੇ ਵੀ ਬਿਜਲੀ ਹੋਰ ਇਹਨਾਂ ਮਹਿੰਗੀ ਕਰਨੀ ਹੁਣ। ਅਤੇ ਜਿਹੜੇ ਸੋਲਰ ਦੇ ਉੱਤੇ ਲੋਕ ਬਿਜਲੀ ਪੈਦਾ ਕਰ ਰਹੇ ਸਨ ਉਹਨਾਂ ਦੇ ਉੱਤੇ ਟੈਕਸ ਵੀ ਲਾਉਣ ਜਾ ਰਹੇ ਜੇ, ਵੀ ਤੁਹਾਨੂੰ ਦੱਸ ਦਈਏ। ਅਤੇ ਉਹਦੇ ਜਿਹੜੇ ਉਹ ਤੁਹਾਨੂੰ ਜਿਹੜਾ ਉਹ ਮਿਲਦਾ ਸੀ ਕਿ ਅਗਰ ਤੁਸੀਂ ਵਾਪਸ ਵਾਪਡਾ ਨੂੰ ਦਿਓ ਤਾਂ ਤੁਹਾਨੂੰ ਕੋਈ 4 ਪੈਸੇ ਲੱਭਦੇ ਸਨ, ਉਹ ਵੀ ਬੰਦ ਕਰਨ ਜਾ ਰਹੇ ਨੇ ਆਹਿਸਤਾ ਆਹਿਸਤਾ। ਅੱਛਾ ਜੀ, ਅਗਲੀ ਖਬਰ ਇਹ ਕਿ ਆਸਮਾ ਸ਼ਰਾਜ਼ੀ ਸਾਹਿਬਾਂ ਨੇ ਐਕਸ਼ਨ ਲੈ ਲਿਆ ਰੂਸ ਦੇ ਉੱਤੇ। ਤੁਸੀਂ ਵੀ ਹੈਰਾਨ ਹੋ ਗਏ ਹੋਵੋਗੇ ਵੀ ਰੂਸ ਤੇ ਆਸਮਾ ਸ਼ਰਾਜ਼ੀ ਸਾਹਿਬਾਂ ਨੇ ਕੀ ਐਕਸ਼ਨ ਲੈ ਲਿਆ। ਰੂਸ ਦੀ ਅੰਬੈਸੀ ਨੇ ਪਾਕਿਸਤਾਨ ਦੇ ਵਿੱਚ, ਜਿਹੜੀ ਰੂਸ ਦੀ ਅੰਬੈਸੀ, ਉਹਨੇ ਇੱਕ ਟਵੀਟ ਕੀਤਾ ਸੀ ਕਿ ਪਾਕਿਸਤਾਨ 'ਚ ਜੋ ਸਿਆਸੀ ਮਾਮਲਾਤ ਨੇ ਉਹਦੇ 'ਤੇ ਸਾਡੀ ਗਹਿਰੀ ਨਜ਼ਰ ਹੈ ਵੀ ਅਸੀਂ ਵੇਖ ਰਹੇ ਹਾਂ ਇੱਥੇ ਕੀ ਕੁਝ ਹੋ ਰਿਹਾ ਹੈ। ਦੂਸਰੇ ਲਫ਼ਜ਼ਾਂ 'ਚ ਉਹ ਪਾਕਿਸਤਾਨ ਨੂੰ, ਮੈਂ ਇਸ ਸਟੇਟਮੈਂਟ ਨੂੰ ਕੋਈ ਬਹੁਤ ਜ਼ਿਆਦਾ ਵਧਾ ਚੜ੍ਹਾ ਕੇ ਤਾਂ ਨਹੀਂ ਗੱਲ ਕਰਾਂਗਾ, ਮੇਰੇ ਖਿਆਲ ਦੇ ਵਿੱਚ ਤੇ ਇਟ ਇਜ਼ ਟੂ ਲਿਟਲ ਟੂ ਲੇਟ, ਕਿਉਂਕਿ ਪਿਛਲੇ 2 ਸਾਲ ਤੋਂ ਤੇ ਰੂਸ ਕਦੇ ਬੋਲਿਆ ਨਹੀਂ, ਨਾ ਚਾਈਨਾ ਬੋਲਿਆ ਇਹਦੇ ਉੱਤੇ। ਬੋਲਣਾ ਚਾਹੀਦਾ ਸੀ ਉਹਨਾਂ ਨੂੰ ਵੈਸੇ, ਲੇਕਿਨ ਬਹਰਹਾਲ ਚਲੋ ਟੂ ਲਿਟਲ ਟੂ ਲੇਟ ਵੀ ਹੋਇਆ, ਉਹਨਾਂ ਬੋਲਿਆ। ਉਹਨਾਂ ਆਖਿਆ ਕਿ ਜਨਾਬ ਜੋ ਪਾਕਿਸਤਾਨ 'ਚ ਹੋ ਰਿਹਾ ਸਿਆਸੀ ਤੌਰ 'ਤੇ ਅਸੀਂ ਉਹਨੂੰ ਬੜੇ ਗੌਰ ਨਾਲ ਵੇਖ ਰਹੇ ਹਾਂ। ਬਸ ਇਸ ਤੋਂ ਬਾਅਦ ਫਿਰ ਮੇਰਾ ਖਿਆਲ ਹੈ ਕਿ ਲਿਫਾਫਿਆਂ ਨੂੰ ਬੜੀ ਤਕਲੀਫ ਹੋਈ ਇਸ ਸਟੇਟਮੈਂਟ ਦੀ, ਅਤੇ ਲਿਫਾਫੇ ਸੋਚਦੇ ਸਨ ਵੀ ਚੌਧਰੀ ਨਿਜ਼ਾਮਦੀਨ ਬੋਲੇਗਾ, ਜਾਂ ਚੌਧਰੀ ਨਿਜ਼ਾਮਦੀਨ ਜਿਵੇਂ ਸੁਪਰੀਮ ਕੋਰਟ ਦੇ ਜੱਜਾਂ ਦੇ ਉੱਤੇ ਛੱਡ ਦਿੰਦੇ ਨੇ, ਕਦੇ ਫੈਸਲ ਵਾਡਾ ਨੂੰ ਅਤੇ ਕਦੇ ਮੁਸਤਫਾ ਕਮਾਲ ਨੂੰ, ਅਤੇ ਕਿਸੇ ਨੂੰ ਰੂਸ ਦੀ ਅੰਬੈਸੀ 'ਤੇ ਵੀ ਛੱਡਣਗੇ। ਲੇਕਿਨ ਨਹੀਂ, ਚੌਧਰੀ ਨਿਜ਼ਾਮਦੀਨ ਨੇ ਮੇਰਾ ਖਿਆਲ ਅਕਲ ਕੀਤੀ नहीं, हरकत की, चंगा काम किया अगर नहीं। और आसमा शराजी साहबा ने कहा जो कुछ रूस में हो रहा है वो भी हम देख रहे हैं। ਉਹ ਬੀਬੀ ਤੁਸਾਂ ਤੇ ਸਾਊਦੀ ਅਰਬ 'ਚ ਵੀ ਜੋ ਕੁਝ ਹੋ ਰਿਹਾ ਉਹ ਵੀ ਦੇਖ ਰਹੇ, ਉਹ ਵੀ ਸਰਕਾਰੀ ਆਜਣ ਬਣ ਕੇ। ਮੈਨੂੰ ਲੱਗਦਾ ਤੁਸੀਂ ਫਿਰ ਵੇਖਣ ਚਲੇ ਜਾਣਾ, ਮੇਰਾ ਖਿਆਲ ਜੋ ਸਾਊਦੀ ਅਰਬ 'ਚ ਹੋ ਰਿਹਾ ਉਹ ਵੀ ਸਰਕਾਰੀ ਆਜਣ ਬਣ ਕੇ। ਇਹ ਅੱਜ ਰੂਸ ਵਾਲੇ ਤੁਹਾਨੂੰ ਸਰਕਾਰੀ ਖਰਚੇ ਦੇ ਉੱਤੇ ਰੂਸ ਬੁਲਾ ਲੈਣ ਤਾਂ ਤੁਸੀਂ ਰੂਸ ਦੇ ਬਾਰੇ ਵੀ ਸ਼ਾਨਦਾਰ ਕਿਸਮ ਦੇ ਕਾਲਮ ਤੇ ਪ੍ਰੋਗਰਾਮ ਕਰ ਦੇਣੇ ਨੇ। ਤੁਹਾਡਾ ਜ਼ਮੀਰ, ਇਮਾਨ, ਸਾਰਾ ਕੁਝ ਹੀ ਬਰਾਏ ਫਰੋਖਤ ਹੈ, ਮੇਰੀ ਬਾਜੀ ਸਰਕਾਰੀ ਆਜਣ ਸਾਹਿਬਾ। ਤੁਹਾਨੂੰ ਇਹਨਾਂ ਗੱਲਾਂ ਦੇ ਨਾਲ ਕੀ ਲੈਣ ਦੇਣਾ। ਬਹਰਹਾਲ ਇਹ ਇਹਨਾਂ ਦਾ ਹਾਲ ਵੇਖ ਲਓ ਕਿ ਇਹ ਜਿਹੜੇ ਨੇ ਇਹ ਹੁਣ ਐਕਸ਼ਨ ਜਿਹੜਾ ਉਹ ਲਿਫਾਫੇ ਲੈਣਗੇ ਰੂਸ ਦੇ ਉੱਤੇ। ਦੂਜੇ ਪਾਸੇ ਚਾਈਨਾ ਔਰ ਰੂਸ ਤੁਹਾਨੂੰ ਪਤਾ ਬੜਾ ਲਾਗੇ ਹੈ। ਚਾਈਨਾ ਨੇ ਜੋ ਕੁਝ ਚੈਚੇ ਨਾਲ ਕਰ ਦਿੱਤਾ ਸ਼ਹਿਬਾਜ਼ ਸ਼ਰੀਫ ਨਾਲ, ਉਹ ਗਏ ਨੇ ਅੱਜ ਕੱਲ੍ਹ, ਇੱਕ ਡਿਪਟੀ ਮੇਅਰ ਨੇ ਉਹਨਾਂ ਨੂੰ ਰਿਸੀਵ ਕੀਤਾ, ਅਤੇ ਉੱਥੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਇੱਜ਼ਤ ਅਫਜ਼ਾਈ ਹੋਈ ਹੈ ਉਹ ਵੀ ਤੁਹਾਡੇ ਸਾਹਮਣੇ ਹੀ ਹੈ, ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ। ਇਹ ਐਡਾ ਲੰਬਾ ਚੌੜਾ ਵਫਦ ਉੱਥੇ ਗਿਆ ਹੋਇਆ, ਅਤੇ ਉਹ ਜਿਹੜਾ ਐਡਾ ਲੰਬਾ ਚੌੜਾ ਵਫਦ ਹੈ ਉਹਦੇ ਵਿੱਚ ਉੱਥੇ ਜਿਹੜੀਆਂ ਇਹਨਾਂ ਨੇ ਟਵੀਟ ਕੀਤੇ ਨੇ ਕਿ ਕੋਈ ਰਿਸਰਚ ਪਾਰਕ ਉਹਨਾਂ ਦੀ ਮੈਨੇਜਮੈਂਟ ਦੇ ਨਾਲ ਜਨਾਬ ਗਰੁੱਪ ਫੋਟੋ। 2 ਉਹਨਾਂ ਦੀਆਂ ਲੋਅਰ ਲੈਵਲ ਦੀਆਂ ਮੁਲਾਜ਼ਮੀਨ ਨੇ। ਸਾਰੀ ਉਮਰ ਮੈਂ ਇਹੋ ਜਿਹੀਆਂ ਜਗ੍ਹਾ ਦੇ ਦੌਰੇ ਕੀਤੇ ਨੇ, ਜ਼ਾਹਿਰ ਹੈ ਪਹਿਲਾਂ ਪ੍ਰੋਫੈਸਰ ਹੋ ਕੇ ਵੀ ਰਿਸਰਚ ਪਾਰਕ ਸੇ, ਔਰ ਦੂਸਰੇ ਉਹ ਨਜ਼ਰ ਆ ਰਿਹਾ ਕਿ ਉਹ ਵਿਚਾਰੀਆਂ ਕੋਈ ਸੀਨੀਅਰ ਉਹਨਾਂ ਦੀ ਉਮਰ ਦੇ ਹਿਸਾਬ ਨਾਲ। ਚਾਈਨਾ, ਜਾਪਾਨ ਜਿਹੜਾ ਉਹ ਡਿਫਰੈਂਟ ਸੁਸਾਇਟੀਜ਼ ਨੇ, ਅਮਰੀਕਾ ਤਰ੍ਹਾਂ ਨਹੀਂ ਹੈ। ਇੱਥੇ ਤਾਂ ਯੰਗਰ ਬੰਦਾ ਵੀ ਸੀਨੀਅਰ ਪੋਜੀਸ਼ਨ 'ਤੇ ਹੋ ਸਕਦਾ, ਉੱਥੇ ਇਸ ਤਰ੍ਹਾਂ ਨਹੀਂ ਹੈ। ਉਹ ਦੋਵਾਂ ਦੀ ਉਮਰ, ਉਹਨਾਂ ਦੀ ਬਾਡੀ ਲੈਂਗੁਏਜ, ਉਹ ਸਾਰੇ ਤੋਂ ਪਤਾ ਲੱਗਦਾ ਕਿ ਉਹ ਜੂਨੀਅਰ ਜਾਂ ਮਿਡ ਲੈਵਲ ਦੀਆਂ ਵਿਚਾਰੀਆਂ ਅਫਸਰ ਨੇ, ਜਿਵੇਂ 18-19 ਗ੍ਰੇਡ ਦੀਆਂ ਅਫਸਰ ਹੋਣਗੀਆਂ। ਉਹ 2 ਨੇ, ਅਤੇ ਇੱਕ ਉਹਨਾਂ ਦਾ ਕੋਈ ਮੇਨ ਬੰਦਾ ਹੈ ਜਿਹੜਾ ਉਹਨਾਂ ਦਾ ਹੈੱਡ ਹੋਏਗਾ, ਜਾਂ ਉਹਨਾਂ ਦਾ ਕੋਈ ਮੇਨ ਬੰਦਾ ਉਸ ਰਿਸਰਚ ਪਾਰਕ ਦਾ। ਬਾਕੀ ਇਹ 525 ਸਾਡੇ ਨੇ। ਇਹਨਾਂ ਦੀਆਂ ਸ਼ਕਲਾਂ ਔਰ ਬੂਥੇ ਵੇਖੋ, ਔਰ ਰਿਸਰਚ ਪਾਰਕ ਵੇਖਣ ਲਈ ਇਹਨਾਂ ਦੇ ਉਹ ਤੋਂ ਗੌਰ ਕੀਤਾ ਜੇ ਇਸਾਕ ਡਾਰ ਸਾਹਿਬ ਦੀ ਤਸਵੀਰ ਵੇਖੋ, ਜਿਹੜੀ ਜਿੱਥੇ ਉਹ ਕੋਈ ਸ਼ੈ ਵੇਖ ਰਹੇ ਨੇ, ਉਹ ਵਿਖਾ ਰਹੇ ਨੇ, ਅਤੇ ਉਹ ਸ਼ਹਿਬਾਜ਼ ਸ਼ਰੀਫ ਸਾਹਿਬ ਵੀ ਵੇਖ ਰਹੇ, ਅਤੇ ਪਿਛਲੇ ਪਾਸਿਓਂ ਇਸਾਕ ਡਾਰ ਸਾਹਿਬ ਨੇ ਇੰਜ ਕਰਕੇ ਮੂੰਹ ਬਣਾਇਆ। ਮਾਜ਼ਰਤ ਨਾਲ ਮੈਂ
ਇਹ ਨਕਲ ਕੀਤੀ, ਉਹ ਇੰਜ ਜਿਵੇਂ ਮੂੰਹ ਨਾਲ ਪੇਚ ਕੱਸਣ ਡਏ ਨੇ ਉਸ ਗੱਲ ਦਾ, ਉਹ ਇੰਜ ਮੂੰਹ ਬਣਾਇਆ ਹੋਇਆ ਜਿਵੇਂ ਉਸ ਸ਼ਾਇਦ ਦਾ ਪੇਚ ਜਿਹੜਾ ਨਾ ਮੂੰਹ ਦੇ ਵਿੱਚ ਪਾ ਕੇ ਮੂੰਹ ਨਾਲ ਕੱਸ ਦੇਣਾ। ਇਹ ਉਹੀ ਸਾਇੰਸਦਾਨ ਨੇ ਜਿਹਨੇ ਨਵਾਜ਼ ਸ਼ਰੀਫ ਸਾਹਿਬ ਦੇ ਨਾਲ ਐਟਮ ਬੰਬ ਬਣਾਇਆ ਸੀ। ਆਖਰੀ ਚੂੜੀਆਂ ਜਿਹੜੀਆਂ ਨਾ ਇਹ ਇਸਾਕ ਡਾਰ ਸਾਹਿਬ ਨੇ ਇੰਜ ਕਰਕੇ ਕੱਸੀਆਂ ਸਨ ਜਿਵੇਂ ਉੱਥੇ ਖਲੋਤੇ ਨੇ। ਇਹ ਇਹਨਾਂ ਦੀ ਬਾਡੀ ਲੈਂਗੁਏਜ ਦੇਖੋ, ਇਹਨਾਂ ਦੀਆਂ ਹਰਕਤਾਂ ਵੇਖੋ, ਅਤੇ ਪਾਕਿਸਤਾਨ ਨੂੰ ਬਿਜ਼ਤ ਕਿੱਥੇ ਕਰਾਉਣ ਡਏ ਨੇ। ਦੂਜੇ ਪਾਸੇ MOU ਸਾਈਨ ਹੋਣ ਡਿਆ, ਟੋਟਲ ਇੱਕ ਬੰਦਾ ਉਹਨਾਂ ਦਾ ਬੈਠਾ MOU ਸਾਈਨ ਕਰਨ ਡਿਆ ਅਤੇ ਇੱਕ ਪਿੱਛੇ ਖਲੋਤਾ, ਅਤੇ ਇਹਨਾਂ ਦੀ ਵੇਖੋ ਪੂਰੀ ਫੌਜ। ਹਾਲਾਂਕਿ ਹੁੰਦਾ ਇਹ ਕਿ ਜਿਹੜੇ ਪ੍ਰਾਹੁਣੇ ਗਏ ਹੁੰਦੇ ਨੇ ਨਾ ਉਹ ਥੋੜ੍ਹੇ ਹੁੰਦੇ ਨੇ ਅਤੇ ਘਰ ਵਾਲੇ ਬਹੁਤੇ ਹੁੰਦੇ ਨੇ। ਇੱਥੇ ਉਲਟਾ ਰਿਵਾਜ, ਇੱਥੇ ਪੂਰਾ ਇੱਜੜ, ਅੱਗ ਦਾ ਅੱਗ ਹੀ, ਪੂਰਾ ਇੱਜੜ ਦਾ ਇੱਜੜ ਹੀ ਗਿਆ ਹੋਇਆ। ਕੀ ਆਖੀਏ ਇਹਨਾਂ ਨੂੰ, ਮਤਲਬ ਆਵਾਮ ਦਾ ਪੈਸਾ ਲੁੱਟ ਰਹੇ ਨੇ, ਤਬਾਹੀ ਕਰ ਰਹੇ ਨੇ, ਕੋਈ ਸ਼ਰਮ ਨਹੀਂ, ਕੋਈ ਹਯਾ ਨਹੀਂ। ਇਹਨਾਂ ਦੀਆਂ ਜ਼ਰਾ ਸ਼ਕਲਾਂ ਵੇਖੋ। ਅਤੇ ਉਹ ਮੇਰਾ ਖਿਆਲ ਨਾਲ ਇੱਕ ਉਹ ਸ਼ਿਜ਼ਾ ਸਾਹਿਬਾ ਨੇ, ਉਹ ਮੇਰਾ ਖਿਆਲ ਖਾਣਾ ਛਾਣਾ ਚੈੱਕ ਕਰਨ ਵਾਸਤੇ ਨਾ, ਚਾਈਨਾ ਵਾਲਿਆਂ ਨੂੰ ਖਾਣਾ ਠੀਕ ਲੱਭਦਾ ਹੈ, ਪੂਰਾ ਲੱਭਦਾ ਹੈ, ਜਿਹੜਾ ਉਹਨਾਂ ਦਾ ਪੋਰਸ਼ਨ ਹੈ ਖਾਣੇ ਦਾ ਉਹ ਪੂਰਾ ਹੈ ਕਿ ਨਹੀਂ। ਉਹਦੇ 'ਤੇ ਉਹਨਾਂ ਦੀ ਬਹੁਤ ਜ਼ਿਆਦਾ ਮੈਂ ਸੁਣਿਆ ਹੈ ਕਿ ਬਹੁਤ ਜ਼ਿਆਦਾ ਤਹਿਕੀਕ ਹੈ ਸਾਡੀ ਇਹ ਭੈਣ ਦੀ, ਛੋਟੀ ਦੀ ਸ਼ਿਜ਼ਾ, ਜਿਹੜੀ ਸ਼ਿਜ਼ਾ ਫਾਤਮਾ। ਅਤੇ ਉਹ ਲੋਕਾਂ ਦੀਆਂ ਕੈਲਰੀ ਕਾਊਂਟ ਕਰਨ ਵਾਸਤੇ, ਔਰ ਕਿਉਂਕਿ ਦੇਖੋ ਉਹਨਾਂ ਦੀ ਰਿਸਰਚ ਸਿੱਖ ਰਹੇ ਨੇ, ਇੱਧਰੋਂ ਵੀ ਤਾਂ ਰਿਸਰਚ ਸਿਖਾਉਣੀ ਹੈ ਨਾ ਕੋਈ। ਅਤੇ ਇਸ ਪਾਸਿਓਂ ਪਾਕਿਸਤਾਨ ਦੀ ਰਿਸਰਚ, ਕਿਉਂਕਿ ਇਹ ਸਾਡੀ ਜਿਹੜੀ ਭੈਣ ਹੈ, ਬੱਚੀ ਹੈ, ਇਹਦੀ ਖਾਣੇ ਦੇ ਉੱਤੇ ਬੜੀ ਰਿਸਰਚ ਹੈ। ਮਤਲਬ ਡਿਜੀਟਲੀ ਖਾਂਦੀ ਹੈ। ਮਤਲਬ ਇੱਕ ਵਾਰ ਬੱਕਰੇ ਦੀ ਪੂਰੀ ਲੱਤ ਹੋਵੇ ਅਤੇ ਤੁਸੀਂ ਵੇਖੋ ਪੂਰੀ ਲੱਤ ਹੈ, ਅਤੇ ਉਸ ਤੋਂ ਬਾਅਦ ਇੱਧਰ ਕਰਕੇ ਇੱਧਰ ਵੇਖੋ ਅਤੇ ਸ਼ਿਜ਼ਾ ਜਿਹੜੀ ਉਹ ਬੈਠੀ ਹੁੰਦੀ, ਪਤਾ ਵੀ ਨਹੀਂ ਲੱਗਦਾ, ਅਤੇ ਉਹ ਲੱਤ ਜਿਹੜੀ ਉਹ ਗਾਇਬ ਹੋ ਜਾਂਦੀ ਹੈ, ਅਤੇ ਭੈਣ ਸਾਡੀ ਜਿਹੜੀ ਉਹ ਸਿਰਫ ਹੱਡੀ ਰਹਿ ਜਾਂਦੀ ਉਹ ਥੱਲੇ ਉਹਦੀ। ਅਤੇ ਉਹ ਚਾਈਨਾ ਵਾਲਿਆਂ ਰਿਕੁਐਸਟ ਕੀਤੀ ਸੀ ਕਿ ਜਨਾਬ ਸਾਡੇ ਜਿਹੜੇ ਬੰਦੇ ਨੇ ਨਾ, ਉਹ ਕਈਆਂ ਨੂੰ ਮੇਰਾ ਮਤਲਬ ਹੈ ਕਿ ਉਹ ਬਿਜ਼ੀ ਜ਼ਿਆਦਾ ਨੇ, ਅਤੇ ਉਹ ਖਾਣੇ ਦਾ ਫਿਰ ਬਹੁਤ ਜ਼ਿਆਦਾ ਟਾਈਮ ਲਾ ਦਿੰਦੇ ਨੇ। ਵਰਕਰ ਸਪਲਾਈ ਚੇਨ ਜਿਹੜੀ ਉਹਨਾਂ ਦੀ ਸਪਲਾਈ ਕਹਿ ਦਿੱਤਾ ਮੈਂ, ਉਹਨਾਂ ਦੀ ਜਿਹੜੀ ਅਸੈਂਬਲੀ ਲਾਈਨ ਹੁੰਦੀ ਹੈ ਮੈਨੂਫੈਕਚਰਿੰਗ ਦੀ, ਅਤੇ ਅਸੀਂ ਚਾਹੁੰਦੇ ਕੋਈ ਤਰੀਕੇ ਦੱਸੋ ਵੀ ਵਰਕਰ ਛੇਤੀ ਰੋਟੀ ਖਾ ਕੇ ਤੇ ਨਿਕਲੇ। ਉਹਦੇ ਵਾਸਤੇ ਫਿਰ ਸ਼ਹਬਾਜ਼ ਸ਼ਰੀਫ ਸਾਹਿਬ, ਇਹ ਸਾਡੀ ਜਿਹੜੀ ਬੱਚੀ ਸ਼ਿਜ਼ਾ ਫਾਤਮਾ, ਇਹਨਾਂ ਨੂੰ ਨਾਲ ਲੈ ਕੇ ਗਏ ਨੇ। ਇਹ ਉੱਥੇ ਦੱਸੇਗੀ ਕਿ ਕਿਸ ਤਰੀਕੇ ਨਾਲ ਇੱਕ ਪੂਰੀ ਭਰੀ ਹੋਈ ਪਲੇਟ ਖਾਣੇ ਦੀ ਜਿਹੜੀ ਹੈ ਨਾ, ਉਹ ਟੋਟਲ 13 ਸਕਿੰਟਾਂ ਦੇ ਵਿੱਚ ਖ਼ਤਮ ਕਰਨੀ ਹੈ। ਉਹ ਮੈਨੂੰ ਨਹੀਂ ਪਤਾ ਉਹਨੇ ਇਸ ਆਪਣੇ ਫਨ ਦਾ ਮੁਜ਼ਾਹਰਾ ਕਰ ਦਿੱਤਾ ਜਾਂ ਹਜੇ ਕਰਨਾ। ਬਹਰਹਾਲ ਇਹਨਾਂ ਦੀਆਂ ਤੁਸੀਂ ਉੱਥੇ ਸ਼ਕਲਾਂ, ਹਰਕਤਾਂ ਅਤੇ ਇਹਨਾਂ ਦਾ ਇੱਜੜ ਵੇਖੋ ਕਿੱਡਾ ਵੱਡਾ ਗਿਆ। ਅਤੇ ਅੱਗੋਂ ਇੱਕ ਦੋ ਉਹ ਵੀ ਮਿਡ ਲੈਵਲ ਦੇ, ਅਤੇ ਡਿਪਟੀ ਮੇਅਰ ਨੇ ਅੱਗੋਂ ਇਹਨਾਂ ਦਾ ਇਸਤਕਬਾਲ ਕੀਤਾ। ਅਤੇ ਇੱਥੇ ਗੱਲਾਂ ਇਹਨਾਂ ਦੀਆਂ ਸੁਣੋ ਪਾਕਿਸਤਾਨ, ਅਤੇ ਇਹਨਾਂ ਨੇ ਆ ਕੇ ਤੁਹਾਨੂੰ ਜੋ ਕੁਝ ਦੱਸਣਾ ਵੀ ਅਸੀਂ ਇੱਥੇ ਇਹ ਕਰ ਦਿੱਤਾ, ਤੁਸੀਂ ਇਹ ਕਰ ਦਿੱਤਾ। ਵੀਲੌਗ ਲੰਬਾ ਹੋ ਗਿਆ, ਮੈਂ ਚਿੱਠੀ ਪੱਤਰ ਵੀ ਕੋਈ ਰੱਖਣੇ ਸਾਨੂੰ, ਕੱਲ੍ਹ ਰੱਖਾਂਗੇ। ਮੈਨੂੰ ਦਿਓ ਇਜਾਜ਼ਤ, ਤੇ ਰੱਬ ਰਾਖਾ।